ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 20 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਬਹੁਤ ਹੀ ਜਿਹੜਾ ਇੰਪੋਰਟੈਂਟ ਕੇਸ ਜੱਜ ਨੇ ਜਿਹੜੀ ਉਹਦਾ ਡਿਸੀਜਨ ਦਿੱਤਾ ਹੈਗਾ, ਕਿਉਂਕਿ ਇੰਡੀਪੈਂਡੈਂਟ ਪ੍ਰੈਸ ਦਾ ਐਕਸੈਸ ਪੈਂਟਾਗਨ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਰੋਕਿਆ ਗਿਆ ਸੀ। ਸੋ ਜੱਜ ਨੇ ਉਹ ਕਿਹਾ ਵੀ ਇਹ ਇਲੀਗਲ ਹੈਗਾ ਆ। ਸੋ ਉਹਨਾਂ ਨੇ ਇਸ ਜੋ ਕਹਿੰਦੇ ਵੀ ਰੀਸਟ੍ਰਿਕਟਿਵ ਪ੍ਰੈਸ ਪਾਲਿਸੀ ਆ, ਇਹ ਇੱਕ ਤਰ੍ਹਾਂ ਦੇ ਨਾਲ ਖਤਮ ਆ, ਇਹ ਵਾਇਡ ਹੈਗੀ ਆ। ਸੋ ਅਸੀਂ ਇਸ ਨੂੰ ਜਿਹੜਾ ਨਹੀਂ ਲਾਗੂ ਕਰਨ ਦੇਵਾਂਗੇ। ਡਿਫੈਂਸ ਸੈਕਟਰੀ ਪੀਟ ਹੈਗਸਥ ਉਹਨਾਂ ਨੇ ਕਿਹਾ ਸੀ, ਉਹ ਜੋ ਕਈ ਜਿਹੜੀਆਂ ਸੀਗੀਆਂ ਜਿਨ੍ਹਾਂ 'ਚ ਨਿਊਯਾਰਕ ਟਾਈਮ ਵੀ ਸੀ, ਉਹਨਾਂ ਦਾ ਐਕਸੈਸ ਰੋਕਿਆ ਗਿਆ ਸੀਗਾ। ਸੋ US ਡਿਸਟ੍ਰਿਕਟ ਜੱਜ ਪੌਲ ਫਰੀਡਮੈਨ ਉਹਨਾਂ ਨੇ ਇਹ ਜਿਹੜੀ ਰੂਲਿੰਗ ਦਿੱਤੀ ਹੈਗੀ ਆ। ਕਹਿੰਦੇ ਭਈ ਗਵਰਨਮੈਂਟ ਕੰਟਰੋਲ ਨਹੀਂ ਕਰ ਸਕਦੀ ਪ੍ਰੈਸ ਕਵਰੇਜ ਦੇ ਉੱਤੇ। ਸੋ ਡਿਫੈਂਸ ਡਿਪਾਰਟਮੈਂਟ ਦੀ ਜਿਹੜੀ ਰਿਪੋਰਟਿੰਗ ਆ, ਉਸ ਕਾਰਨ ਤੋਂ ਜਿਹੜਾ ਨਿਊਯਾਰਕ ਟਾਈਮ ਉਹਨਾਂ ਨੂੰ ਰੋਕਿਆ ਗਿਆ ਸੀ। ਕਹਿੰਦੇ ਵੀ ਫਸਟ ਅਮੈਂਡਮੈਂਟ ਦਾ ਪ੍ਰਾਇਮਰੀ ਪਰਪਸ ਇਹੀ ਆ ਵੀ ਜੋ ਕੁਝ ਵੀ ਪ੍ਰੈਸ ਚਾਹੁੰਦੀ ਆ ਉਹ ਉਸ ਨੂੰ ਪਬਲਿਸ਼ ਕਰ ਸਕੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹਨਾਂ ਨੇ ਤੋੜ ਦਿੱਤੇ ਸੀਗੇ। ਸਿਰਫ ਤੇ ਸਿਰਫ ਪੈਂਟਾਗਨ ਵਾਲੇ ਇਹ ਕਹਿ ਰਹੇ ਸੀਗੇ ਵੀ ਜਿਹੜੀ ਖਬਰ ਅਸੀਂ ਦੇਣਾ ਚਾਹੁੰਦੇ ਆ ਉਹੀ ਬਾਹਰ ਜਿਹੜੀ ਉਹ ਜਾਵੇ। ਤੇ ਉਦੋਂ ਫਿਰ ਜਿਹੜੇ ਟ੍ਰੈਡੀਸ਼ਨਲ ਮੀਡੀਆ ਵਾਲੇ ਸੀਗੇ ਉਹ ਸਾਰੇ ਉੱਥੋਂ ਤੁਰ ਕੇ ਆ ਗਏ ਸੀਗੇ ਤੇ ਮੋਸਟਲੀ ਪੋਡਕਾਸਟ ਜਾਂ ਜੋ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਆ ਉਸ ਨੂੰ ਹੀ ਜਿਹੜਾ ਕਰਦੇ ਸੀਗੇ। ਸੋ ਗੁਪਤ ਸੂਚਨਾਵਾਂ, ਇਨਵੈਸਟੀਗੇਟਿਵ ਰਿਪੋਰਟਿੰਗ, ਇਹ ਸਾਰੀਆਂ ਚੀਜ਼ਾਂ ਤੇ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਕੋਸ਼ਿਸ਼ ਕਰ ਰਹੇ ਸੀਗੇ ਵੀ ਕੋਈ ਵੀ ਖਬਰ ਜਿਹੜੀ ਉਹ ਬਾਹਰ ਨਾ ਨਿਕਲੇ। ਪਰ ਇੱਦਾਂ ਦੀ ਇਨਵੈਸਟੀਗੇਟਿਵ ਰਿਪੋਰਟਿੰਗ ਦੇ ਨਾਲ ਇਹ ਵੀ ਪਤਾ ਲੱਗਦਾ ਆ ਵੀ ਅੰਦਰ ਖਾਤੇ ਕੀ ਚੱਲ ਰਿਹਾ, ਤੇ ਜੇ ਉਹ ਸਾਰਾ ਕੁਝ ਲੁਕਾ ਹੋ ਜਾਵੇ ਤਾਂ ਲੋਕਾਂ ਨੂੰ ਜਿਹੜੀ ਪੂਰੀ ਸੱਚਾਈ ਵੀ ਕਹਿੰਦੇ ਵੀ ਪਤਾ ਨਹੀਂ ਲੱਗਦੀ। ਸੋ ਅਦਾਲਤ ਨੇ ਜਿਹੜਾ ਇੱਕ ਅਹਿਮ ਫੈਸਲਾ ਜਿਹੜਾ ਇਸ ਦੇ ਬਾਬਤ ਸੁਣਾਇਆ ਆ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਮਰੀਨਸ ਨੂੰ ਲੈ ਕੇ ਆ, ਇਰਾਨ ਵਾਰ ਨੂੰ ਜਿਹੜਾ ਉਹ ਲੈ ਕੇ ਆ। ਲੱਗ ਹੁਣ ਇਹੀ ਰਿਹਾ ਆ ਵੀ ਅਮਰੀਕਾ ਦੇ ਦੁਆਰਾ ਉੱਥੇ ਫੌਜਾਂ ਨੂੰ ਘੱਲਿਆ ਜਾਊਗਾ ਤੇ ਔਨ ਗਰਾਊਂਡ ਲੱਗਦਾ ਆ ਵੀ ਕਿਤੇ ਨਾ ਕਿਤੇ ਅਮਰੀਕੀ ਫੌਜੀ ਇਸ ਦੇ ਵਿੱਚ ਜਿਹੜੀ ਜੰਗ ਦੇ ਵਿੱਚ ਹਿੱਸਾ ਲੈਣਗੇ। ਸੈਕਿੰਡ ਮਰੀਨ ਐਕਸਪੈਡੀਸ਼ਨਰੀ ਯੂਨਿਟ, ਜਿਸ ਦੇ ਵਿੱਚ 2200 ਮਰੀਨਸ ਆ ਤੇ 3 ਵਾਰਸ਼ਿਪ ਆ, ਉਹ ਕਹਿੰਦੇ ਵੀ ਮਿਡਲ ਈਸਟ ਵੱਲ ਨੂੰ ਰਵਾਨਾ ਹੋ ਰਹੇ ਆ। ਆਲਰੇਡੀ ਇਸ ਹਫਤੇ ਦੇ ਵਿੱਚ ਜਿਹੜਾ ਕੈਲੀਫੋਰਨੀਆ ਦਾ ਯੂਨਿਟ ਆ ਉਹ ਡਿਪਾਰਟ ਕਰ ਚੁੱਕਾ ਆ, ਇੱਥੋਂ ਚਾਲੇ ਪਾ ਚੁੱਕਾ ਆ। ਸੋ ਕਹਿੰਦੇ ਵੀ ਇਹ ਜਿਹੜੇ ਪੈਸੀਫਿਕ ਤੋਂ ਜਿਹੜੇ ਉਹ ਆ ਰਹੇ ਸੀਗੇ ਤੇ ਇਸ ਇਲਾਕੇ ਵੱਲ ਨੂੰ ਜਿਹੜਾ ਹੁਣ ਉਹ ਜਾਣਗੇ। USS ਟ੍ਰਿਪੋਲੀ ਇੱਕ ਐਮਫੀਬੀਅਸ ਅਸਾਲਟ ਸ਼ਿਪ ਆ ਤੇ ਡਿਪਲੋਏ ਕੀਤੀ ਹੋਈ ਸੀ ਜਾਪਾਨ ਵੱਲ ਨੂੰ। ਇਹ ਪਹਿਲੇ ਗਰੁੱਪ ਦੇ ਪਾਰਟ ਦੇ ਵਿੱਚ ਸੀਗੀ ਤੇ ਹੁਣ ਕਹਿੰਦੇ ਵੀ ਇਹ ਅਪਡੇਟਡ ਹੈਗੀ ਆ ਐਮਫੀਬੀਅਸ ਵਾਰਸ਼ਿਪਸ ਦੇ ਵਿੱਚ, ਜਿਸ ਨੂੰ ਬਿਗ ਡੈਕ ਦੇ ਨਾਮ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਆ। ਇੱਕ ਤੋਂ ਵੱਧ ਜਿਹੜੇ F-35 ਸਟੈਲਥ ਫਾਈਟਰ ਜੈਟਸ ਆ, ਆਸਪੈਰਸ ਤੇ ਹੋਰ 에ਅਰਕ੍ਰਾਫਟਸ ਆ, ਉਹ ਉੱਥੇ ਲੱਦ ਕੇ ਲਿਜਾਏ ਜਿਹੜੇ ਉਹ ਜਾ ਸਕਦੇ ਹੁੰਦੇ ਆ। ਸੋ ਆਲਰੇਡੀ US ਦੇ 13 ਸਰਵਿਸ ਮੈਂਬਰ ਆਪਰੇਸ਼ਨ ਐਪਿਕ ਫਿਊਰੀ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਉਹ ਲੌਸਟ ਕਰ ਚੁੱਕੇ ਆ। ਇਹਨੇ ਆਲਰੇਡੀ ਜਿਹੜੀ ਉਹ ਮਰ ਚੁੱਕੇ ਹੈਗੇ ਆ। ਸੋ ਇਸ ਦੇ ਨਾਲ ਹੁਣ ਔਨ ਗਰਾਊਂਡ ਲੱਗਦਾ ਆ ਬੂਟਸ ਨੂੰ ਉੱਥੇ ਜਿਹੜਾ ਉਹ ਘੱਲਿਆ ਜਿਹੜਾ ਉਹ ਜਾਵੇਗਾ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਆ,
ਕੈਲੀਫੋਰਨੀਆ ਦਾ ਜਿਹੜਾ ਮਰੀਨ ਦਾ ਯੂਨਿਟ ਆ ਆਲਰੇਡੀ ਉਧਰ ਨੂੰ ਜਿਹੜੇ ਉਹ ਚਾਲੇ ਪਾ ਚੁੱਕਾ ਆ। 2 ਜਿਹੜੇ ਯੂਐਸ ਦੇ ਅਧਿਕਾਰੀ ਆ ਉਹਨਾਂ ਨੇ ਇਸ ਗੱਲ ਨੂੰ ਪੁਸ਼ਟ ਕੀਤਾ ਹੈਗਾ ਆ। ਪਰ BBC ਇਹ ਰਿਪੋਰਟ ਕਰ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਅਸੀਂ ਜੰਗ ਨੂੰ ਵਾਈਂਡ ਡਾਊਨ ਕਰ ਰਹੇ ਹੈਗੇ ਆ, ਕਹਿੰਦੇ US ਇਜ਼ ਕੰਸੀਡਰਿੰਗ ਵਾਈਂਡਿੰਗ ਡਾਊਨ ਵਾਰ ਇਨ ਈਰਾਨ। ਸੋ ਇਹ ਪਤਾ ਨਹੀਂ ਚੱਲ ਰਿਹਾ ਵੀ ਅਸਲੀ ਸਟੋਰੀ ਕੀ ਚੱਲ ਰਹੀ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਉਹ ਇੱਕ ਤਰ੍ਹਾਂ ਨਾਲ ਬੰਦ ਕਰਨ ਜਾ ਰਹੇ ਆ, ਪਰ ਦੂਸਰੇ ਪਾਸੇ ਉਹਨਾਂ ਨੇ ਕੱਲ ਖਬਰ ਸਾਂਝੀ ਕੀਤੀ ਸੀ ਨਾਟੋ ਮੈਂਬਰਸ ਨੂੰ, ਬੁਜ਼ਦਲ ਵੀ ਕਿਹਾ ਸੀ, ਕੋਵਾਰਡਸ ਵੀ ਕਿਹਾ ਸੀ, ਤੇ ਇੰਗਲੈਂਡ ਨੂੰ ਕਿਹਾ ਵੀ ਤੁਸੀਂ ਹੁਣ ਟੂ ਲੇਟ ਆ, ਵੈਰੀ ਲੇਟ, ਹਾਊ ਹੈਜ਼ ਦਾ UK ਸਟਾਂਸ ਸ਼ਿਫਟਡ। ਸੋ UK ਦੇ ਪ੍ਰਾਈਮ ਮਿਨਿਸਟਰ ਸਟੈਮਰ ਉਹਨਾਂ ਨੂੰ ਇਹ ਕਿਹਾ ਸੀ ਵੀ ਜਿਹੜੇ ਈਰਾਨ ਦੇ ਸਾਡਾ ਸਾਥ ਦੇਣ, ਈਰਾਨ ਦੀ ਜੰਗ ਦੇ ਦੌਰਾਨ ਸਾਡਾ ਸਾਥ ਨਾ ਦੇ ਕੇ ਇੰਗਲੈਂਡ ਨੇ ਆਪਣੇ ਲੋਕਾਂ ਦੀ ਲਾਈਫ ਜਿਹੜੀ ਆ ਖਤਰੇ ਦੇ ਵਿੱਚ ਪਾਈ ਹੈਗੀ ਆ। ਪਰ ਨਾਲ ਦੀ ਨਾਲ US ਦੀ ਟ੍ਰੇਜਰੀ ਡਿਪਾਰਟਮੈਂਟ ਨੇ ਟੈਂਪਰੇਰੀ ਲਿਫਟ ਵੀ ਕਰ ਦਿੱਤੀਆਂ ਕੁਝ ਸੈਂਕਸ਼ਨਸ ਇਰਾਨੀਅਨ ਆਇਲ ਦੇ ਉੱਤੋਂ, ਵੀ ਤਾਂ ਕਿ ਈਰਾਨ ਵਾਲੇ ਉਸ ਆਪਣਾ ਤੇਲ ਵੀ ਵੇਚ ਸਕਣ। ਹੁਣ ਜਿਹੜੀ ਬੈਰਲ ਦੀ ਪ੍ਰਾਈਸ ਹੈ $112 ਦੇ ਕਰੀਬ ਪਰ ਬੈਰਲ ਚੱਲ ਰਹੀ ਹੈਗੀ ਆ, ਸੋ ਬਹੁਤ ਉੱਪਰ ਗਈ ਹੈਗੀ ਆ। ਸੋ ਇਹ ਸਿਚੁਏਸ਼ਨ ਕਦੇ ਕੋਈ ਸਟੇਟਮੈਂਟ ਆਉਂਦੀ ਆ, ਕਦੇ ਕੋਈ ਆਉਂਦੀ ਆ, ਪਤਾ ਨਹੀਂ ਚੱਲ ਰਿਹਾ ਹੈਗਾ। ਪਰ ਆਲਰੇਡੀ US ਦੇ ਜਿਹੜੇ ਟਰੂਪਸ ਆ ਉਹ ਮਿਡਲ ਈਸਟ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਹੈਗੇ ਆ। ਬਿਲਕੁਲ ਈਰਾਨ ਨੇ ਥ੍ਰੈਟ ਕੀਤਾ ਆ ਵੀ ਉਹ UAE ਨੂੰ ਇੱਕ ਵਾਰੀ ਫਿਰ ਹਿੱਟ ਕਰਨਗੇ ਜੇ ਆਈਲੈਂਡ ਦੇ ਉੱਤੇ ਕਿਸੇ ਤਰ੍ਹਾਂ ਦੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਹੜੇ ਕੈਦੀ ਹੈਗੇ ਆ ਈਰਾਨ ਦੇ ਵਿੱਚ ਉਹ ਬੜੇ ਚਿੰਤਾ ਦੇ ਵਿੱਚ ਆ। ਉਹ ਕਹਿੰਦੇ ਆ ਵੀ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਬੰਬ ਨਾ ਡਿੱਗ ਜਾਏ ਤਾਂ ਕਿ ਅਸੀਂ ਮਾਰੇ ਨਾ ਜਾਈਏ। ਬਹਿਰੀਨ ਨੇ ਸਪੋਰਟ ਕੀਤੀ ਹੈਗੀ ਆ, ਕਹਿੰਦੇ ਵੀ ਸਟੇਟ ਆਫ ਹਾਰਮਜ਼ ਨੂੰ ਖੋਲ੍ਹਣ ਦੇ ਲਈ, ਤੇ ਟਰੰਪ ਹੋਣਾ ਨੇ ਉਹ ਕਾਫੀ ਅਪਸੈਟ ਆ ਵੀ ਸਾਡਾ ਜਿਹੜਾ ਸਾਥ ਆ ਇਹ ਮੁਲਕ ਨਹੀਂ ਦੇ ਰਹੇ ਹੈਗੇ। ਸੋ ਅਲਾਈਜ਼ ਤੋਂ ਉਹ ਕਾਫੀ ਔਖੇ ਹੈਗੇ ਇਸ ਟਾਈਮ ਦੇ ਉੱਤੇ। ਜੀ ਬਿਲਕੁਲ। ਹੁਣ ਦੇਖੋ 2200 ਮਰੀਨਸ ਵਾਲਾ ਯੂਨਿਟ ਕਹਿੰਦੇ ਉਧਰ ਨੂੰ ਤੋਰਤਾ, ਇੱਕ ਪਾਸੇ ਕਹਿੰਦੇ ਵਾਈਂਡ ਡਾਊਨ ਕਰ ਦੇਣਾ ਆ। ਖਾਰਗ ਆਈਲੈਂਡ ਨੂੰ ਲੈ ਕੇ ਕਹਿੰਦੇ ਵੀ ਉਹ ਇਮੀਨੈਂਟ ਥ੍ਰੈਟ ਨਹੀਂ ਆ, ਖਤਰਾ ਜਿਹੜਾ ਉਹ ਨਹੀਂ ਵੀ ਹੈਗਾ। ਤੇ ਨਾਲ ਹੀ ਕਹਿੰਦੇ ਆ ਵੀ ਮੈਂ ਤੁਹਾਨੂੰ ਦੱਸਾਂ ਕੁਛ ਨਾ ਦੱਸਾਂ, ਦੇਖੋ ਮੈਂ ਕੀ ਕਰਦਾ ਹਾਂ। ਸੋ ਗੋਲਮੋਲ ਜੀਆਂ ਗੱਲਾਂ ਜਿਹੜੀਆਂ ਹਾਲ ਦੀ ਘੜੀ ਪ੍ਰਸ਼ਾਸਨ ਦੇ ਵੱਲੋਂ ਆ ਰਹੀਆਂ ਆ, ਕੋਈ ਠੋਸ ਪੁਖਤਾ ਜਿਹੜੀ ਗੱਲ ਆ ਉਹ ਹਰਜੋਤ ਸਿੰਘ ਜੀ ਸਮਝ ਨਹੀਂ ਆ ਰਹੀ ਵੀ ਹੋਣਾ ਇਸ ਦੇ ਵਿੱਚ ਕੀ ਜਿਹੜਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਡੈਫੀਨੇਟਲੀ ਜਿਹੜੀ ਇੱਥੇ ਬਣੀ ਪਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਖਬਰ ਦੇ ਉੱਤੇ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਜਿਹੜਾ ਕੈਲੀਫੋਰਨੀਆ ਦੇ ਵਿੱਚ ਗਵਰਨਰ ਦੀ ਜਿਹੜੀ ਪ੍ਰਾਇਮਰੀ ਆ ਉਸ ਦੇ ਵਿੱਚ ਨਵੇਂ ਜਿਹੜੇ ਸਰਵੇ ਆ, ਪੋਲ ਨੰਬਰਸ ਆ ਉਹ ਸ਼ੋ ਕਰ ਰਹੇ ਆ ਵੀ ਜਿਹੜੇ 2 ਰਿਪਬਲਿਕਨ ਕੈਂਡੀਡੇਟ ਆ ਉਹ ਲੀਡ ਕਰ ਰਹੇ ਆ ਕੈਲੀਫੋਰਨੀਆ ਦੀ ਗਵਰਨਟੋਰੀਅਲ ਪ੍ਰਾਇਮਰੀ ਇਲੈਕਸ਼ਨ ਨੂੰ ਲੈ ਕੇ। ਸਟੀਵ ਹਿਲਟਨ ਤੇ ਚੈਡ ਬਿਆਂਕੋ ਇਹ ਦੋਨੋਂ ਜਾਣੇ ਹੀ ਇਸ ਮੌਕੇ ਕਹਿੰਦੇ ਵੀ ਜਿਹੜੀ ਕਰਾਊਡਡ ਕੈਲੀਫੋਰਨੀਆ ਦੀ ਗਵਰਨਰ ਪ੍ਰਾਇਮਰੀ ਆ ਉੱਥੇ ਜਿਹੜੇ ਉਹ ਹੈਗੇ ਆ। ਐਰਿਕ ਸਵੈਲਵੈਲ ਜੋ ਕਾਂਗਰਸਮੈਨ ਆ ਉਹ ਇਸ ਦੇ ਵਿੱਚ ਆਲਰੇਡੀ ਜਿਹੜੇ ਉਹ ਜੁਆਇਨ ਕੀਤੇ ਆ। ਉਹ ਵੀ ਅੱਗੇ ਜਿਹੜੇ ਉਹ ਆ ਰਹੇ ਸੀ, ਇਸ ਟਾਈਮ 3 ਨੰਬਰ ਦੇ ਉੱਤੇ ਜਿਹੜੇ ਉਹ ਚੱਲ ਰਹੇ ਆ। ਇਸੇ ਤਰੀਕੇ ਨਾਲ ਕੇਟੀ ਪੋਰਟਰ ਆ, ਇੱਕ ਬਿਲੀਅਨਰ ਟੌਮ ਸਟਾਇਰ ਉਹ ਵੀ ਆ, ਹਾਵੀਅਰ ਬਸੇਰਾ ਉਹ ਵੀ ਆ, ਐਂਟੋਨੀਓ ਵਿਲਾਗਰੋਸੀਆ ਤੇ ਸੈਨੋਜ਼ੇ ਦੇ ਮੇਅਰ ਮੈਟ ਮਹਾਨ ਉਹ ਵੀ ਉੱਥੇ ਹੈਗੇ ਆ। ਮੈਟ ਦੇ ਪਿੱਛੇ ਤਾਂ ਹਰਜੋਤ ਸਿੰਘ ਜੀ ਇਹ ਪਤਾ ਲੱਗ ਰਿਹਾ ਆ ਵੀ ਬਹੁਤ ਜ਼ਿਆਦਾ ਜਿਹੜੇ ਟੈਕ ਬਿਲੀਅਨਰਸ ਆ ਉਹ ਉਸ ਨੂੰ ਬਹੁਤ ਜ਼ਿਆਦਾ ਮਨੀ ਜਿਹੜੀ ਇਸ ਟਾਈਮ ਉਸ ਦੇ ਉੱਤੇ ਸਪੈਂਡ ਕਰ ਰਹੇ ਆ। ਪਤਾ ਨਹੀਂ ਉਸ ਦਾ ਚਾਂਸ ਕਿੰਨਾ ਕੁ ਜਿਹੜਾ ਉਹ ਹੈਗਾ ਆ, ਪਰ ਹਾਲ ਦੀ ਘੜੀ ਨਵੇਂ ਜਿਹੜੇ ਬਰਕਲੀ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਦੇ ਪੋਲ ਨੰਬਰ ਇਹ ਸ਼ੋ ਕਰ ਰਹੇ ਆ 17% ਤੇ ਸਟੀਵ ਹਿਲਟਨ, 16% ਦੇ ਉੱਤੇ ਸ਼ੈਰਿਫ ਚੈਡ ਬਿਆਂਕੋ, ਤੀਜੇ ਨੰਬਰ ਦੇ ਉੱਤੇ ਜਿਹੜੇ 13% ਦੇ ਨਾਲ ਐਰਿਕ ਸਵੈਲਵਲ ਤੇ ਕੇਟੀ ਪੋਰਟਰ ਜਿਹੜੇ ਉਹ ਚੱਲ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਨਿਊਜ਼ ਆਊਟਲੈਟਸ ਇਹ ਕਹਿ ਰਹੇ ਵੀ ਹੋ ਸਕਦਾ ਪਹਿਲੀ ਵਾਰੀ ਨਾਟ ਪਹਿਲੀ ਵਾਰੀ ਇਸ ਵਾਰੀ ਜੋ ਕੈਲੀਫੋਰਨੀਆ ਦਾ ਗਵਰਨਰ ਆ ਉਹ ਰਿਪਬਲਿਕਨ ਵੀ ਬਣ ਜਾਵੇ, ਕਿਉਂਕਿ ਬਹੁਤ ਕੈਂਡੀਡੇਟ ਆ ਡੈਮੋਕ੍ਰੇਟਸ ਤੇ ਹਜੇ ਉਹ ਆਪਸ ਵਿੱਚ ਡਿਸਾਈਡ ਨਹੀਂ ਕਰ ਰਹੇ। ਵੋਟਾਂ ਕਾਫੀ ਵੰਡੀਆਂ ਹੋਈਆਂ ਹੈਗੀਆਂ। ਤੇ ਇਹ ਦੱਸਦੇ ਜਾਈਏ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ, ਕੈਲੀਫੋਰਨੀਆ ਦੀ ਗਵਰਨਟੋਰੀਅਲ ਪ੍ਰਾਇਮਰੀ ਦੇ ਵਿੱਚ ਇਹ ਨਹੀਂ ਆ ਵੀ ਇੱਕ ਪਾਰਟੀ ਦਾ ਕਿਹੜਾ ਮੇਨ ਟੌਪ ਕੈਂਡੀਡੇਟ ਨਹੀਂ, ਕੋਈ ਵੀ ਜਿਹੜੇ 2 ਟੌਪ 2 ਕੈਂਡੀਡੇਟਸ ਜਿਹੜੇ ਪ੍ਰਾਇਮਰੀ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਫਿਰ ਜਿਹੜੀ ਰਨ ਆਫ ਇਲੈਕਸ਼ਨ ਮੇਨ ਇਲੈਕਸ਼ਨ ਨਵੰਬਰ ਦੇ ਵਿੱਚ ਉਹਨਾਂ ਦੀ ਹੁੰਦੀ ਆ। ਸੋ ਹਾਲ ਦੀ ਘੜੀ ਦੋਨੋਂ ਹੀ ਰਿਪਬਲਿਕਨ ਪਾਰਟੀ ਦੇ ਜਿਹੜੇ ਕੈਂਡੀਡੇਟ ਆ
ਉਹ ਲੀਡ ਕਰ ਰਹੇ ਆ। ਪਰ ਇਹਦੇ ਵਿੱਚ ਇਹ ਵੀ ਆਪਾਂ ਹਰਜੋਤ ਸਿੰਘ ਜੀ ਦੇਖਦੇ ਜਾਈਏ 20-25% ਅਨਡਿਸਾਈਡਡ ਵੀ ਹੈਗੇ ਨੇ। ਸੋ ਉਹਨਾਂ ਨੇ ਪਤਾ ਨਹੀਂ ਇਵੈਂਚੁਅਲੀ ਕਿਹੜੇ ਪਾਸੇ ਨੂੰ ਜਿਹੜਾ ਉਹ ਭੁਗਤ ਜਾਣਾ ਹੈ, ਜਿਸ ਦੇ ਨਾਲ ਕਿਸੇ ਇੱਕ ਕੈਂਡੀਡੇਟ ਦਾ ਜਿਹੜੇ ਭਾਗ ਆ ਉਹ ਬਦਲ ਸਕਦੇ ਹੈਗੇ ਆ। ਅਗਲੀ ਖਬਰ ਵੱਲ ਚਲੀਏ ਜੋ ਆਪਣੇ ਸਾਰੇ ਰੇਡੀਓ ਸਟੇਸ਼ਨਸ ਨਾਲ ਸੰਬੰਧਿਤ ਆ। CBS ਨਿਊਜ਼ ਨੇ ਕਿਹਾ ਵੀ ਉਹ ਆਪਣੀ ਰੇਡੀਓ ਸਰਵਿਸ ਬੰਦ ਕਰਨ ਜਾ ਰਹੇ ਹੈਗੇ ਆ ਤੇ ਉਹਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਜੌਬਸ ਆ ਉਹ ਕੱਟ ਆਫ ਕਰ ਦਿੱਤੀਆਂ ਹੈਗੀਆਂ। CBS ਨਿਊਜ਼ ਰੇਡੀਓ ਦੀ ਟੀਮ ਨੇ ਇਹ ਇਨਫੋਰਮ ਕੀਤਾ ਵੀ 700 ਦੇ ਕਰੀਬ ਉਹਨਾਂ ਦੇ ਜਿਹੜੇ ਅਫੀਲੀਏਟਡ ਸਟੇਸ਼ਨਸ ਆ ਉਹ ਐਂਡ ਸਰਵਿਸ ਕਰ ਦੇਣਗੇ ਪੂਰੇ ਅਮਰੀਕਾ 'ਚ। 700 ਬਹੁਤ ਵੱਡਾ ਨੰਬਰ ਆ। ਸਟਾਰਟਿੰਗ ਮਈ 22 2026 ਸੋ ਉਹਦੇ ਨਾਲ ਮਹੀਨਾ ਹੀ ਰਹਿ ਗਿਆ ਜੀ। ਉਹਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜੋ ਰੇਡੀਓ ਸਟੇਸ਼ਨ ਤੇ ਕੰਮ ਕਰਦੇ ਆ ਉਹ ਲੇ ਆਫ ਹੋ ਜਾਣਗੇ। ਮਾਈਕਲ ਸਕੋਲੋ ਜੋ ਯੂਨੀਵਰਸਿਟੀ ਆਫ ਮੇਨ ਦੇ ਪ੍ਰੋਫੈਸਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਨਾਲ ਐਂਡ ਆਫ ਏਰਾ ਹੈਗਾ ਆ। CBS ਨੇ ਅਨਾਉਂਸ ਕੀਤਾ ਵੀ ਅਸੀਂ ਬਹੁਤ ਲੰਮੇ ਸਮੇਂ ਤੋਂ ਇਸ 100 ਸਾਲ ਤੋਂ ਚੱਲ ਰਿਹਾ ਸੀ ਉੱਥੇ ਘਾਟੇ ਦੇ ਵਿੱਚ ਜਾ ਰਹੇ ਹੈਗੇ ਆ। ਸੋ ਉਹਨਾਂ ਦੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈਗੀ। 2000 ਤੋਂ ਵੱਧ ਲੋਕ ਲੇ ਆਫ ਹੋਣ ਜਾ ਰਹੇ ਹੈਗੇ ਆ ਜੀ। ਉਦਾਂ ਵੀ CBS ਜਿਹੜਾ ਹਰਜੋਤ ਸਿੰਘ ਜੀ ਦੱਸ ਰਿਹਾ ਵੀ ਕਾਫੀ ਜ਼ਿਆਦਾ ਜਿਹੜੇ ਲੇ ਆਫਸ ਉਹਨਾਂ ਨੇ ਇਕੱਲੇ ਰੇਡੀਓ ਸ਼ਟਡਾਊਨ ਵਾਲੇ ਲੇ ਆਫ ਨਹੀਂ, ਉਦਾਂ ਵੀ ਜਿਹੜੇ ਲੇ ਆਫ ਆ ਉਹ ਜਿਹੜੇ ਉਹ ਕਿਤੇ ਜਾਣਗੇ। ਸੋ ਤਕਰੀਬਨ ਨਿਊਜ਼ ਹੀ ਜਿਹੜੀਆਂ ਉਸ ਨਾਲ ਸਟੇਸ਼ਨ ਦੇ ਉੱਤੇ ਜਿਹੜੀਆਂ ਸਾਰੀ ਦਿਹਾੜੀ ਚੱਲਦੀਆਂ ਸੀਗੀਆਂ। ਸੋ ਕਾਫੀ ਲੋਕ ਉਹਦੇ ਨਾਲ ਜੁੜਦੇ ਵੀ ਰਹਿੰਦੇ ਸੀਗੇ। ਸੋ ਇੱਥੋਂ ਇਹ ਪਤਾ ਲੱਗ ਰਿਹਾ CBS ਦੇ ਵਿੱਚ ਕਾਫੀ ਜ਼ਿਆਦਾ ਇੱਕ ਵੱਡਾ ਤਬਦੀਲੀ ਆ ਰਹੀ ਹੈ। ਰੀਸੈਂਟਲੀ ਨਵੇਂ ਜਿਹੜੇ ਉਹਨਾਂ ਦੇ ਐਡੀਟਰ ਆਏ ਆ, ਮਿਸ ਵੇਸ ਜਿਹੜੀ ਆ ਉਹ ਕੰਜ਼ਰਵੇਟਿਵ ਲੀਨਿੰਗ ਮੰਨੇ ਜਾਂਦੇ ਆ ਤੇ ਲੱਗ ਇਹੀ ਰਿਹਾ ਆ ਵੀ ਉਦਾਂ ਵੀ ਇਹਨਾਂ ਨੇ ਫਿਰ ਕਹਿ ਸਕਦੇ ਆ ਵੀ ਓਵਰਆਲ ਚੇਂਜਸ ਜਿਹੜੇ ਉਹ ਕਾਫੀ ਜ਼ਿਆਦਾ ਐਡੀਟੋਰੀਅਲ ਬੋਰਡ ਦੇ ਵਿੱਚ ਵੀ ਲੈ ਕੇ ਆਉਂਦੇ ਹੈਗੇ ਆ ਜੀ। ਅਗਲੀ ਖਬਰ ਜਿਹੜੀ ਆ ਲੋਕਲ ਸੈਕਰਾਮੈਂਟੋ ਤੋਂ ਆ। ਸੈਕਰਾਮੈਂਟੋ ਏਰੀਏ ਦੇ ਵਿੱਚ ਇੱਕ ਰੈਸਟੋਰੈਂਟ ਚੋਂ 650 ਤੋਂ ਵੱਧ ਚੂਹਿਆਂ ਦੀਆਂ ਜਿਹੜੀਆਂ ਬਿੱਠਾਂ ਆ ਉਹ ਲੱਭੀਆਂ ਗਈਆਂ ਹੈਗੀਆਂ। ਸੋ ਹੈਲਥ ਡਿਪਾਰਟਮੈਂਟ ਨੇ ਕਿਹਾ ਵੀ 11 ਉਹਨਾਂ ਨੇ ਜੋ ਰੈਸਟੋਰੈਂਟਸ ਹੈਗੇ ਆ ਸੈਕਰਾਮੈਂਟੋ ਏਰੀਏ 'ਚ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਸਾਈਟੇਸ਼ਨਸ ਦਿੱਤੀਆਂ ਆ ਹੈਲਥ ਕੋਡ ਵਾਇਲੇਸ਼ਨਸ ਦੀਆਂ। ਨਿਊ ਰਾਈਸ ਬਾਲ ਤੇ ਬੋਬਾ ਮਿਲਕ ਟੀ ਇੱਥੇ 17 ਵਾਇਲੇਸ਼ਨਸ ਉਹਨਾਂ ਨੂੰ ਦਿੱਤੀਆਂ ਗਈਆਂ ਜੋ ਕਾਰਮਾਈਕਲ ਦੇ ਵਿੱਚ ਹੈਗਾ। ਸਨਸ਼ਾਈਨ ਕਿਚਨ ਨੂੰ 11 ਵਾਇਲੇਸ਼ਨਸ ਦਿੱਤੀਆਂ ਗਈਆਂ। ਇਹ ਡੈਨੀਜ਼ ਰੈਸਟੋਰੈਂਟ ਇਹ ਓਵਨ ਬੁਲੇਵਰਡ ਸੈਕਰਾਮੈਂਟੋ 'ਚ ਉਹਨੂੰ 10 ਸਾਈਟੇਸ਼ਨਸ ਦਿੱਤੀਆਂ ਗਈਆਂ। ਡਵੀਨਾ ਕੋਲੰਬੀਆ ਕੈਫੇ ਲੇਟਨ ਅਮਰੀਕਾ ਉੱਥੇ 7, ਸਿਨਾਮਨ ਤੇ ਆਂਟੀਜ਼ ਨੇ ਉੱਥੇ 9, ਸੈਗੋਨ ਕਿਚਨ 'ਚ 12, ਨਿਕ ਦਾ ਗ੍ਰੀਕ 'ਚ 11, ਨਾਨ ਬੁਆਏ ਇਹ ਐਲਗਰੋਵ ਦੇ ਵਿੱਚ ਆ ਉਹਨਾਂ ਨੂੰ 8 ਸਾਈਟੇਸ਼ਨ ਦਿੱਤੀਆਂ ਗਈਆਂ। ਜੰਮੀ ਵਫੇ ਤੇ ਗ੍ਰਿਲ 8, ਮਾਰਕੋ ਵੀ ਬਾਰਬੀਕਿਊ ਤੇ 8, ਐਲ ਟਪੀਟੋ ਮੈਕਸੀਕਨ ਰੈਸਟੋਰੈਂਟ ਤੇ 7, ਸ਼ਸ਼ੀਮੋਨੋ ਤੇ 9, WGS ਕਾਰਪੋਰੇਸ਼ਨ ਦੇ ਉੱਤੇ 5। ਸੋ ਬਹੁਤ ਸਾਰੇ ਰੈਸਟੋਰੈਂਟਸ ਉੱਤੇ ਹੈਲਥ ਡਿਪਾਰਟਮੈਂਟ ਨੇ ਇਨਸਪੈਕਸ਼ਨਸ ਕੀਤੀਆਂ ਜਿੱਥੇ ਜਿਹੜੇ ਚੂਹਿਆਂ ਦੀਆਂ ਬਿੱਠਾਂ, ਕਾਕਰੋਚਸ ਤੇ ਇਦਾਂ ਦੀਆਂ ਜਿਹੜੀਆਂ ਵਾਇਲੇਸ਼ਨ ਸੀਗੀਆਂ ਸਪਾਈ। ਸੋ ਉਹਨੂੰ ਲੈ ਕੇ ਇੰਨੀਆਂ ਜ਼ਿਆਦਾ ਜਿਹੜੀਆਂ ਵਾਇਲੇਸ਼ਨ ਆ ਇਹਨਾਂ ਰੈਸਟੋਰੈਂਟਸ ਨੂੰ ਸੈਕਰਾਮੈਂਟੋ ਏਰੀਆ ਦੇ ਵਿੱਚ ਦਿੱਤੀਆਂ ਗਈਆਂ ਹੈਗੀਆਂ ਜੀ। ਸੀਜ਼ਰ ਸ਼ਾਵੇਜ਼ ਦਾ ਮਸਲਾ ਆਪਾਂ ਪਿਛਲੇ ਕਈ ਦਿਨਾਂ ਤੋਂ ਡਿਸਕਸ ਜਿਹੜਾ ਕਰ ਰਹੇ ਆ। ਅੱਜ ਸੈਕਰਾਮੈਂਟੋ ਸਿਟੀ ਦੇ ਸਟਾਫ ਨੇ ਵੀ ਜਿਹੜਾ ਸੀਜ਼ਰ ਸ਼ਾਵੇਜ਼ ਦਾ ਬੁੱਤ ਲੱਗਾ ਸੀ ਪਲਾਜ਼ਾ ਡਾਊਨਟਾਊਨ ਦੇ ਵਿੱਚ ਉਸ ਨੂੰ ਢੱਕ ਦਿੱਤਾ ਆ। ਮਿਲਵਾਕੀ ਤੋਂ ਵੀ ਇਹ ਖਬਰ ਆ ਰਹੀ ਆ ਸੀਜ਼ਰ ਸ਼ਾਵੇਜ਼ ਦਾ ਜਿਹੜਾ ਬੁੱਤ ਆ ਉਸ ਨੂੰ ਉੱਥੋਂ ਹਟਾ ਦਿੱਤਾ ਗਿਆ। ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚੋਂ ਵੀ ਇਸ ਬੁੱਤ ਨੂੰ ਲਾ ਦਿੱਤਾ ਗਿਆ। ਆਈ ਥਿੰਕ ਇਹ ਹੁਣ ਇੱਕ ਮੌਕਾ ਹੈਗਾ ਜਦੋਂ ਹੁਣ ਸੀਜ਼ਰ ਸ਼ਾਵੇਜ਼ ਦਾ ਬੁੱਤ ਉੱਥੇ ਲਾਇਆ ਆ। ਗਾਂਧੀ ਜਿਸ ਦੇ ਉੱਤੇ ਵੀ ਇਦਾਂ ਦੇ ਦੋਸ਼ ਜਿਹੜੇ ਉਹ ਹੈਗੇ ਆ ਉਹਦੇ ਬਾਰੇ ਵੀ ਜਿਹੜੀ ਚਰਚਾ ਨਾਲ ਦੇ ਨਾਲ ਹੀ ਕਰ ਦੇਣੀ ਚਾਹੀਦੀ ਆ ਵੀ ਉਹ ਵੀ ਇਦਾਂ ਦੇ ਹੀ ਉਸ ਦੇ ਉੱਤੇ ਕਹਿ ਲਓ ਵੀ ਐਲੀਗੇਸ਼ਨ ਜਿਹੜੇ ਉਹ ਲੱਗਦੇ ਰਹੇ ਆ ਵੀ ਜੇ ਸੀਜ਼ਰ ਸ਼ਾਵੇਜ਼ ਦਾ ਬੁੱਤ ਉੱਥੋਂ ਲੱਥ ਸਕਦਾ ਆ ਤੇ ਉਹਦਾ ਵੀ ਜਿਹੜਾ ਉਹ ਲੱਥ ਜਾਵੇ। ਸੋ ਖਾਸ ਕਰਕੇ ਜਿਹੜੇ ਫ੍ਰੈਜ਼ਨੋ ਦੇ ਵਿੱਚ ਵੱਸਦੇ ਨੇ ਲੋਕ ਉਹਨਾਂ ਨੂੰ ਵੀ ਇਹ ਜਿਹੜੀ ਨਾਲ ਦੇ ਨਾਲ ਮੰਗ ਜਿਹੜੀ ਮੌਕੇ ਦੇ ਉੱਤੇ ਜਿਹੜੀ ਉਹ ਕਰ ਦੇਣੀ ਚਾਹੀਦੀ ਆ। ਸਟਰੀਟ ਨੇਮਸ ਜਿਹੜੇ ਚੇਂਜ ਕੀਤੇ ਗਏ ਸੀ ਉਹ ਵਾਪਸ ਕੀਤੇ ਜਾ ਰਹੇ ਆ। ਛੁੱਟੀਆਂ ਦੇ ਨਾਮ ਜਿਹੜੇ ਆ ਉਹ ਤਬਦੀਲ ਜਿਹੜੇ ਉਹ ਹੋ ਚੁੱਕੇ ਆ ਤੇ ਜਾਂ ਅੱਗੇ ਜਿਹੜੇ ਉਹ ਕਰਨ ਜਾ ਰਹੇ ਆ। ਇਹਦੇ ਨਾਂ ਦੇ ਉੱਤੇ ਹੁੰਦੀਆਂ ਜਿਹੜੀਆਂ ਪਰੇਡ ਸੀਗੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਹੈਗੀਆਂ। ਸੋ ਜਿੱਦਾਂ ਆਪਾਂ ਸਵੇਰੇ ਵੀ ਕਹਿ ਰਹੇ ਸੀ ਅਰਸ਼ੋ ਫਰਸ਼ ਦੇ ਉੱਤੇ ਜਿਹੜਾ ਆ ਕੋਈ ਵੀ ਇਨਸਾਨ ਇਸ ਤਰੀਕੇ ਦੇ ਨਾਲ ਜਿਹੜਾ ਉਹ ਅਚਨਚੇਤੇ ਪਹੁੰਚ ਜਾਂਦਾ ਆ। ਸੋ ਜਿੱਥੇ ਲੋਕਾਂ ਨੇ ਲੜ ਕੇ ਜਿਹੜਾ ਹਰਜੋਤ ਸਿੰਘ ਜੀ ਸਕੂਲਾਂ ਦੇ ਨਾਂ ਸਟਰੀਟਸ ਦੇ ਨਾਮ ਤੇ ਹੋਰ ਇਸ ਤਰੀਕੇ ਦੇ ਨਾਲ ਰਖਾਏ ਸੀ ਹੁਣ ਉਹਨਾਂ ਨੂੰ
ਆਪਣੀ ਹੀ ਕਹੀ ਗੱਲ ਦੇ ਉੱਤੇ ਮੁੜਨਾ ਪੈ ਰਿਹਾ ਹੈ ਤੇ ਵਾਪਸ ਪੁਰਾਣੇ ਨਾਵਾਂ ਦੇ ਨਾਲ ਜਿਹੜਾ ਉਹਨਾਂ ਸਟਰੀਟਸ ਨੂੰ ਜਾਂ ਸਕੂਲਾਂ ਨੂੰ ਜਿਹੜਾ ਉਹ ਰੱਖਣ ਵੱਲ ਨੂੰ ਕਦਮ ਵਧਾਏ ਜਾ ਰਹੇ ਹੈਗੇ ਆ। ਗੈਸ ਦੀਆਂ ਕੀਮਤਾਂ ਨੇ ਹੁਣ ਯੂਐਸ ਦੇ ਜਿਹੜੇ ਹਾਊਸ ਹੋਲਡਸ ਆ ਉਹਨਾਂ ਦੀਆਂ ਫਾਈਨੈਂਸਿਸ ਨੂੰ ਹਿੱਟ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਲੋਕਾਂ ਨੂੰ ਹੁਣ ਜ਼ਿਆਦਾ ਜਿਹੜਾ ਆ ਹਿੱਟ ਹੋ ਰਿਹਾ ਹੈਗਾ, ਲੋਕਾਂ ਨੂੰ ਜ਼ਿਆਦਾ ਪੇਨ ਹੋ ਰਹੀ ਆ, ਖਾਸ ਕਰਕੇ ਗੈਸ ਦੀਆਂ ਕੀਮਤਾਂ ਨੂੰ ਲੈ ਕੇ, ਕਿਉਂਕਿ ਉਹਦੇ ਨਾਲ ਹੁਣ ਗਰੋਸਰੀ ਜਾਂ ਹੋਰ ਸਮਾਨ ਆ ਉਹ ਵੀ ਮਹਿੰਗਾ ਹੋਣਾ ਸ਼ੁਰੂ ਹੋ ਗਿਆ। 55% ਲੋਕਾਂ ਦਾ ਜਿਹੜਾ ਇੱਕ ਸਰਵੇ ਕੀਤਾ ਗਿਆ, ਉਹਨਾਂ ਚੋਂ 55% ਲੋਕਾਂ ਨੇ ਇਹ ਕਿਹਾ ਹੈਗਾ ਭਈ ਉਹ ਪੂਰੀ ਤਰ੍ਹਾਂ ਹਿੱਟ ਹੋਏ ਆ ਗੈਸ ਦੀਆਂ ਕੀਮਤਾਂ ਦੇ ਨਾਲ। ਸੋ ਇਹ ਸਰਵੇ ਪਿਛਲੇ ਹਫ਼ਤੇ ਕੀਤਾ ਗਿਆ ਸੀ। 87% ਅਮਰੀਕਨਸ ਇਹ ਕਹਿ ਰਹੇ ਆ ਵੀ ਗੈਸ ਦੀਆਂ ਕੀਮਤਾਂ ਹੋਰ ਵੀ ਵਧਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਹਾਲਾਂਕਿ ਟਰੰਪ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਆ ਵੀ ਅਸੀਂ ਵਾਈਂਡ ਡਾਊਨ ਕਰ ਰਹੇ ਹੈਗੇ ਆ ਵਾਰ ਨੂੰ ਲੈ ਕੇ। ਮੋਸਟ ਆਫ ਦਾ ਪੋਲ ਜਿਹੜੇ ਹੋਏ ਆ ਉਹਨਾਂ 'ਚ ਅਮਰੀਕਨ ਇਹ ਵੀ ਐਕਸਪੈਕਟ ਕਰ ਰਹੇ ਆ ਵੀ ਯੂਐਸ ਜਿਹੜੀ ਗਵਰਨਮੈਂਟ ਆ ਉਹ ਯੂਐਸ ਦੇ ਟਰੂਪਸ ਨੂੰ ਵੱਡੀ ਗਿਣਤੀ 'ਚ ਗਰਾਊਂਡ ਦੇ ਉੱਤੇ ਲਾ ਸਕਦੀ ਆ। ਹਾਲਾਂਕਿ ਟਰੰਪ ਐਡਮਿਨਿਸਟ੍ਰੇਸ਼ਨ ਇਹਦੇ ਉਲਟ ਕਹਿ ਰਿਹਾ ਵੀ ਨਹੀਂ, ਅਸੀਂ ਗਰਾਊਂਡ ਤੇ ਨਹੀਂ ਲਾਉਣ ਜਾ ਰਹੇ ਹੈਗੇ। 63% ਅਮਰੀਕਨਸ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਕਾਸਟ ਆਫ ਲਿਵਿੰਗ ਦੀ ਜਿਹੜੀ ਹੈਂਡਲਿੰਗ ਆ ਉਹਨੂੰ ਲੈ ਕੇ ਡਿਸਅਪਰੂਵ ਕਰ ਰਹੇ ਆ। ਤੇ 41% ਜਿਹੜੇ ਆ ਉਹ ਕਹਿ ਰਹੇ ਆ ਵੀ ਠੀਕ ਚੱਲ ਰਿਹਾ ਹੈਗਾ। 29% ਅਪਰੂਵਲ ਰੇਟਿੰਗ ਹੋ ਗਈ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ, ਪਹਿਲਾਂ 35% ਸੀ। ਸੋ ਕਾਫੀ ਜ਼ਿਆਦਾ ਜਿਹੜਾ ਅਸਰ ਆ ਇਸ ਜੰਗ ਦਾ ਲੋਕਾਂ ਦੀਆਂ ਜਿਹੜੀਆਂ ਫਾਈਨੈਂਸਿਸ ਆ ਉੱਥੇ ਤਾਂ ਪੈਣਾ ਹੀ ਪੈਣਾ ਸੀ, ਪਰ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਪਰੂਵਲ ਰੇਟਿੰਗ ਦੇ ਉੱਤੇ ਵੀ ਪਿਆ ਹੈਗਾ। ਜੀ ਹਰਜੋਤ ਸਿੰਘ ਜੀ, ਖਬਰ ਆ ਰਹੀ ਆ ਕੋਲੰਬੀਆ ਦਾ ਜਿਹੜਾ ਪ੍ਰੈਜ਼ੀਡੈਂਟ ਪੈਟਰੋ ਆ ਉਸ ਦੇ ਉਲਟ ਵੀ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਯੂਐਸ ਦੇ ਵਿੱਚ ਸ਼ੁਰੂ ਜਿਹੜੀ ਉਹ ਹੋ ਚੁੱਕੀ ਆ। ਸੋ ਬੀਤੇ ਦਿਨਾਂ ਦੇ ਵਿੱਚ ਜਦ ਮਡੂਰੋ ਨੂੰ ਜਿਹੜਾ ਹਰਜੋਤ ਸਿੰਘ ਜੀ ਚੱਕਿਆ ਸੀਗਾ ਤੇ ਜਿਹੜੇ ਕੋਲੰਬੀਆ ਦੇ ਜਿਹੜੇ ਹੈਗੇ ਨੇ ਗੁਸਤਾਵੋ ਪੈਤਰੋ, ਉਹ ਕਹਿ ਰਹੇ ਸੀਗੇ ਵੀ ਭਾਈ ਹਿੰਮਤ ਹੈਗੀ ਹੈ ਤੇ ਮੈਨੂੰ ਇੱਥੋਂ ਆ ਕੇ ਜਿਹੜਾ ਚੱਕ ਕੇ ਜਿਹੜਾ ਦਿਖਾਓ। ਫਿਰ ਟਰੰਪ ਹੁਣਾਂ ਦੇ ਨਾਲ ਫੋਨ ਤੇ ਗੱਲਬਾਤ ਵੀ ਹੋਈ ਸੀ, ਕਾਈਂਡ ਆਫ ਸਮਰਥਨ ਵੀ ਜਿਹੜਾ ਉਹ ਦਿੱਤਾ ਸੀਗਾ। ਪਰ ਨਿਊਯਾਰਕ ਟਾਈਮਜ਼ ਅੱਜ ਜਿਹੜੀ ਰਿਪੋਰਟ ਕਰ ਰਹੀ ਆ ਵੀ ਯੂਐਸ ਦੇ ਪ੍ਰੋਸੀਕਿਊਟਰਸ ਇਸ ਟਾਈਮ ਇਨਵੈਸਟੀਗੇਟ ਕਰ ਰਹੇ ਨੇ ਕੋਲੰਬੀਆ ਦੇ ਪ੍ਰੈਜ਼ੀਡੈਂਟ ਨੂੰ। ਇੱਕ ਟਾਈਮ ਦੇ ਉੱਤੇ ਟਰੰਪ ਹੁਣਾਂ ਦੇ ਜਿਹੜੇ ਉਹ ਦੁਸ਼ਮਣ ਦੇ ਤੌਰ ਦੇ ਉੱਤੇ ਜਾਂ ਵਿਰੋਧੀ ਦੇ ਤੌਰ ਦੇ ਉੱਤੇ ਵੀ ਜਿਹੜਾ ਉਸ ਨੂੰ ਦੇਖਿਆ ਜਾਂਦਾ ਸੀਗਾ। ਜਸਟਿਸ ਡਿਪਾਰਟਮੈਂਟ ਕਹਿੰਦੇ ਵੀ ਇਸ ਟਾਈਮ ਉਹਨਾਂ ਦੇ ਸੰਬੰਧ ਡਰੱਗ ਟ੍ਰੈਫਿਕਰਸ ਦੇ ਨਾਲ ਕਿੱਦਾਂ ਦੇ ਆ ਉਸ ਨੂੰ ਲੈ ਕੇ ਜਿਹੜੀ ਆ ਉਹ ਇਨਵੈਸਟੀਗੇਸ਼ਨ ਕਰ ਰਹੇ ਆ। ਮਡੂਰੋ ਨੂੰ ਆਲਰੇਡੀ ਚੱਕ ਲਿਆਂਦਾ ਸੀਗਾ, ਕੀ ਕੋਲੰਬੀਆ ਦੀ ਵਾਰੀ ਵੀ ਆ ਸਕਦੀ ਆ? ਇਹ ਸਾਰੀਆਂ ਚੀਜ਼ਾਂ ਸਾਹਮਣੇ ਆ। ਕਿਊਬਾ ਨੂੰ ਜਾ ਰਹੇ ਰੂਸ ਦੇ ਕਰੂਡ ਆਇਲ ਤੇਲ ਭਰੇ ਜਿਹੜੇ ਟੈਂਕਰ ਆ ਉਹਨਾਂ ਨੂੰ ਅੱਜ ਅਮਰੀਕਾ ਨੇ ਪਹਿਲਾਂ ਹੀ ਜਿਹੜਾ ਉਹ ਰੋਕ ਦਿੱਤਾ ਸੀ। ਇਹ ਸਾਰੀਆਂ ਚੀਜ਼ਾਂ ਉਦੋਂ ਕਾਰਵਾਈਆਂ ਸ਼ੁਰੂ ਹੋਈਆਂ ਹਰਜੋਤ ਸਿੰਘ ਜੀ ਜਦੋਂ ਬੀਤੇ ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਦੁਆਰਾ ਜਿਹੜੀ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਆ ਉਹ ਪੇਸ਼ ਕੀਤੀ ਗਈ ਸੀ ਵੀ ਅਸੀਂ ਵੈਸਟਰਨ ਹੈਮੀਸਫੀਅਰ ਦੇ ਵਿੱਚ ਆਪਣਾ ਦਬਦਬਾ ਜਾਂ ਉਸ ਨੂੰ ਇੱਕ ਆਪਣੀ ਬੈਕਗਰਾਉਂਡ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਣਾ ਆ। ਸੋ ਅੱਜ ਯੂਐਸ ਅਟਾਰਨੀ ਦੇ ਆਫਿਸ ਮੈਨਹੈਟਨ ਦੇ ਤੇ ਬਰੁਕਲਿਨ ਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ। ਇਸ ਦੇ ਬਾਰੇ ਪਹਿਲਾਂ ਰਿਪੋਰਟਿੰਗ ਨਹੀਂ ਹੋਈ ਸੀ ਤੇ ਹੁਣ ਜਿਹੜਾ ਦੱਸਿਆ ਜਾ ਰਿਹਾ ਵੀ ਇੰਟਰਨੈਸ਼ਨਲ ਨਾਰਕੋਟਿਕਸ ਟ੍ਰੈਫਿਕਿੰਗ ਨੂੰ ਮੁੱਖ ਰੱਖਦੇ ਹੋਏ DEA, HSI ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਉਹਨਾਂ ਦੇ ਦੁਆਰਾ ਕੋਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਗੁਸਤਾਵੋ ਪੈਤਰੋ ਆ ਉਹਨਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈਗੀ। ਇਹ ਪਹਿਲਾਂ ਵੀ ਟਰੰਪ ਉਹਨਾਂ ਦੀ ਨਜ਼ਰ ਦੇ ਉੱਤੇ ਸੀਗਾ। ਉਹ ਤੋਂ ਬਾਅਦ ਫਿਰ ਵੈਨਜ਼ੂਏਲਾ ਤੋਂ ਬਾਅਦ ਮੀਟਿੰਗ ਵੀ ਕੀਤੀ ਇੱਥੇ ਵਾਸ਼ਿੰਗਟਨ DC ਦੇ ਵਿੱਚ, ਪਰ ਇਹ 2-3 ਦਿਨਾਂ ਤੋਂ ਕਾਫੀ ਔਖਾ ਹੋਇਆ ਫਿਰਦਾ ਸੀ। ਕਾਫੀ ਸਟੇਟਮੈਂਟਸ ਟਰੰਪ ਉਹਨਾਂ ਦੇ ਉਲਟ ਦਿੱਤੀਆਂ ਵੀ ਇਹ ਕਿੱਦਾਂ ਸਾਨੂੰ ਜੀ ਕਹਿ ਸਕਦੇ ਹੈਗੇ ਆ ਵੀ ਆਹ ਹੋਊਗਾ। ਸੋ ਮੈਨੂੰ ਲੱਗਦਾ ਵੀ ਇਸੇ ਕਰਕੇ ਜਿਹੜੀ ਇਹ ਗੱਲਬਾਤ ਆ ਇਨਵੈਸਟੀਗੇਸ਼ਨ ਤਾਂ ਹੋ ਸਕਦਾ ਹਰਜੋਤ ਸਿੰਘ ਜੀ ਪਹਿਲਾਂ ਹੀ ਚੱਲ ਰਹੀ ਹੋਵੇ ਤੇ ਬਸ ਇਹ ਆ ਵੀ ਹੁਣ ਜਨਤਕ ਜਿਹੜੀ ਇਸ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਕਰ ਦਿੱਤੀ ਗਈ। ਸੋ ਇਹ ਸਾਰੀਆਂ ਖਬਰਾਂ ਤੋਂ ਲੱਗਦਾ ਆਉਣ ਵਾਲੇ ਸਮੇਂ 'ਚ ਇਰਾਨ ਤੋਂ ਬਾਅਦ ਕਿਊਬਾ ਤੇ ਕੋਲੰਬੀਆ ਦੋਨਾਂ ਦੇ ਉੱਤੇ ਕੁਛ ਨਾ ਕੁਛ ਹੋਣ ਵਾਲਾ ਹੈਗਾ। ਜਿਹੜਾ ਕਿਊਬਾ ਹੈ ਉਹ ਆਲਰੇਡੀ ਬਹੁਤ ਫਾਈਨੈਂਸ਼ੀਅਲ ਡਿਸਟ੍ਰੈਸ ਦੇ ਵਿੱਚ ਆ। ਉਹਨਾਂ ਦੇ ਉੱਥੇ ਤਾਂ ਬਿਜਲੀ ਹੈ ਨਹੀਂ, ਗੈਸ ਨਹੀਂ ਜਾ ਰਹੀ ਹੈਗੀ ਤੇ ਸੋ ਕਲੈਪਸ ਹੋਣ ਦੇ ਕਿਨਾਰੇ ਹੈਗਾ ਜੀ। ਹਰਜੋਤ ਸਿੰਘ, ਸਮਾਂ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਮਾਰਕੀਟਸ ਦੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ ਅੱਜ ਕਾਫੀ ਗਿਰਾਵਟ ਦਰਜ ਹੋਈ, ਤਕਰੀਬਨ 1%, 444 ਪੁਆਇੰਟ ਘਟ ਕੇ 45,577 ਤੇ ਬੰਦ ਹੋਇਆ। S&P 1.5% ਘਟਿਆ, 100 ਪੁਆਇੰਟ ਘਟ ਕੇ 6506। ਨੈਸਡੈਕ 2% ਘਟਿਆ,
ਇਹ ਵੀ 443 ਪੁਆਇੰਟ ਘਟ ਕੇ 21,647 ਤੇ ਬੰਦ ਹੋਇਆ। ਸੋਨੇ ਦਾ ਭਾਅ $4492 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ US ਦੇ ਤੇਲ ਦੀ ਜਿਹੜੀ ਕੀਮਤ ਆ ਇਹ ਹੁਣ ਵੱਧ ਕੇ $99 ਪ੍ਰਤੀ ਜਿਹੜਾ ਬੈਰਲ ਆ ਉਹ ਪਹੁੰਚ ਚੁੱਕੀ ਆ। ਇੰਟਰਨੈਸ਼ਨਲ ਬ੍ਰੈਂਟ ਆਇਲ ਤਾਂ ਹਰਜੋਤ ਸਿੰਘ ਜੀ ਖਾਸਾ ਉੱਤੇ ਜਿਹੜਾ ਉਹ ਜਾ ਰਿਹਾ 150 ਦੇ ਇਰਦ ਗਿਰਦ ਨੂੰ 125 ਤੋਂ 150 ਦੇ ਵਿੱਚ ਤੱਕ ਵੀ ਇਸਨੇ ਛਾਲਾਂ ਜਿਹੜੀਆਂ ਉਹ ਮਾਰ ਲਈਆਂ ਸੀ। 10 year yield 4.38%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 70,675 ਤੇ ਇਥੀਰੀਅਮ 2100 ਤੇ $53 ਦੇ ਬਰਾਬਰ ਚੱਲ ਰਿਹਾ ਹੈ। ਸੈਂਟਰਲ ਵੈਲੀ ਦੇ ਵਿੱਚ ਅੱਜ ਹੀਟ ਨੇ ਰੈਕਡ ਤੋੜ ਦਿੱਤੇ ਆ। ਫ੍ਰਿਜਨੋ ਦੇ ਵਿੱਚ 93 ਡਿਗਰੀ ਟੈਂਪਰੇਚਰ ਆ, ਮਰਸਡ 'ਚ 99, ਬੇਕਰਸਫੀਲਡ 'ਚ 95, ਮਡੇਰਾ 'ਚ 91 ਤੇ ਹੈਨਫੋਰਡ 'ਚ 91। ਸੋ ਰੈਕਡ ਬ੍ਰੋਕ ਹੋਇਆ ਹੈਗਾ ਅੱਜ ਦੀ ਤਰੀਕ ਦੇ ਹਿਸਾਬ ਦੇ ਨਾਲ। ਬਹੁਤ ਜ਼ਿਆਦਾ ਜਿਹੜਾ ਟੈਂਪਰੇਚਰ ਸੀ। ਸੋ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। ਇੰਡੀਆ ਦਾ ਰੁਪਈਆ ਧੜਾ ਧੜ ਥੱਲੇ ਨੂੰ ਜਾ ਰਿਹਾ ਹੈਗਾ। $1 ਦੇ ਬਰਾਬਰ ਇੰਡੀਆ ਦੇ 93 ਰੁਪਏ ਤੇ 77 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 31 ਪੈਸੇ। ਤੇ ਜਾਂਦੇ ਜਾਂਦੇ ਸਰੋਤਿਆਂ ਨੂੰ ਦੱਸਦੀ ਜਾਈਏ, ਕੱਲ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਸ਼ੋਅ ਹੋਣਾ ਹੈਗਾ, ਜੇ ਤਿਰਕੀ ਆਉਣਾ ਉਹਨਾਂ ਦਾ, ਸੋ ਉਹਦੇ ਵਿੱਚ ਆਪਾਂ ਕਾਲਸ ਨਹੀਂ ਲੈ ਸਕਾਂਗੇ ਕਿਉਂਕਿ ਮਡੇਰਾ ਦੇ ਵਿੱਚ ਕਿਸਾਨ ਮੇਲਾ ਲੱਗ ਰਿਹਾ ਹੈ। ਫਾਰਮਰਸ ਪੰਜਾਬੀ ਕਿਸਾਨਾਂ ਦੁਆਰਾ ਤੇ ਉੱਥੇ ਵੱਖ-ਵੱਖ ਗਵਰਨਮੈਂਟ ਦੀਆਂ ਏਜੰਸੀਜ਼ ਆ ਰਹੀਆਂ ਹੈਗੀਆਂ, ਬਹੁਤ ਸਾਰੀਆਂ ਕੰਪਨੀਆਂ ਆ ਰਹੀਆਂ। ਸੋ ਜਿੰਨੇ ਵੀ ਸਰੋਤੇ ਸੁਣਦੇ ਹੈਗੇ ਆ, ਜ਼ਰੂਰ ਪਹੁੰਚੋ। ਚਾਹੇ ਤੁਸੀਂ ਘਰ 'ਚ ਬਾਗਬਾਨੀ ਦਾ ਕੰਮ ਕਰਦੇ ਆ, ਚਾਹੇ ਤੁਸੀਂ ਫਾਰਮਰਸ ਹੈਗੇ ਆ, ਬਹੁਤ ਵਧੀਆ ਨੌਲੇਜ ਮਿਲੂਗਾ ਉੱਥੇ। ਵੱਖ-ਵੱਖ ਕੰਪਨੀਆਂ ਵੀ ਆ ਰਹੀਆਂ। AI ਕਿੱਦਾਂ ਪ੍ਰਭਾਵਿਤ ਕਰ ਰਹੀ ਹੈਗੀ ਆ, ਕਿਹਨਾਂ ਨੂੰ ਫੰਡਿੰਗ ਮਿਲ ਸਕਦੀ ਹੈਗੀ ਆ। ਸੋ ਮਡੇਰੇ ਗੁਰੂ ਘਰ ਦਾ ਐਡਰੈਸ ਇੱਕ ਵਾਰੀ ਦੱਸ ਦਿਓ, ਨਾਲੇ ਟਾਈਮ ਦੱਸ ਦਿਓ, ਤੇ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਪਹੁੰਚੂਗੀ ਜੀ। ਬਿਲਕੁਲ। ਸੋ ਐਡਰੈਸ ਤੇ ਜਿਹੜਾ ਹਰਜੋਤ ਸਿੰਘ ਜੀ ਟਾਈਮਿੰਗ ਦੱਸਦੇ ਜਾਈਏ, ਇਹ ਸੈਟਰਡੇ 21 ਮਾਰਚ ਸਵੇਰੇ 9:30 ਤੋਂ 1:30 ਵਜੇ ਤੱਕ ਜਿਹੜਾ ਉਹ ਹੋਊਗਾ। ਤੇ ਗੁਰਦੁਆਰਾ ਸਾਹਿਬ ਮਡੇਰਾ 23249 ਐਵੀਨਿਊ 14 ਮਡੇਰਾ। ਸੋ ਸਾਰੇ ਜਾਣੇ ਜਿਹੜੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੁਆਰਾ ਕਰਵਾਇਆ ਜਾ ਰਿਹਾ ਜਿਹੜਾ ਕਿਸਾਨ ਮੇਲਾ ਆ, ਉਸ ਦੇ ਵਿੱਚ ਹੁਮਾ ਕੇ ਜਿਹੜਾ ਉਹ ਪਹੁੰਚੋ। ਸੋ ਦਿਨੇ ਦਿਨੇ ਤਾਂ ਮੌਸਮ ਠੀਕ ਹੀ ਹੁੰਦਾ ਆ, ਗਰਮੀ ਥੋੜ੍ਹੀ ਬਾਅਦ 'ਚ ਹੀ ਹੁੰਦੀ ਆ। ਵੈਸੇ ਵੀ ਕੱਲ ਮੌਸਮ ਥੋੜ੍ਹਾ ਬੱਦਲਵਾਈ ਜਿਹੜੀ ਉਹ ਰਹਿ ਸਕਦੀ ਆ, ਜ਼ਿਆਦਾ ਗਰਮੀ ਵੀ ਨਹੀਂ ਹੋਣੀ। ਬਾਕੀ ਕਿਸਾਨਾਂ ਨੂੰ ਗਰਮੀ ਵੈਸੇ ਵੀ ਬਾਹਲੀ ਇੰਨੀ ਲੱਗਦੀ ਨਹੀਂ ਹੁੰਦੀ। ਪਰ ਆਓ ਜ਼ਰੂਰ ਇਸ ਕਿਸਾਨ ਮੇਲੇ ਦੇ ਵਿੱਚ ਜਿਹੜਾ ਉਹ ਪਹੁੰਚੋ। ਕਈ ਵੈਂਡਰ ਆਲਰੇਡੀ ਪਹੁੰਚ ਚੁੱਕੇ ਆ, ਤਿਆਰੀਆਂ ਉਹਨਾਂ ਦੀਆਂ ਮੁਕੰਮਲ ਜਿਹੜੀਆਂ ਹੋ ਚੁੱਕੀਆਂ ਆ। ਚਾਹ ਪਕੌੜਿਆਂ ਦੇ ਨਾਲ ਗੁਰੂ ਕੇ ਲੰਗਰ ਜਿਹੜੇ ਉੱਥੇ ਟੁੱਟ ਚੱਲਣਗੇ ਗੁਰਦੁਆਰਾ ਸਾਹਿਬ ਮਡੇਰਾ ਦੇ ਵਿੱਚ। ਸੋ ਕਿਸਾਨ ਮੇਲੇ ਦੇ ਵਿੱਚ ਸਾਰੇ ਜਾਣੇ ਹੁਮਾ ਕੇ ਪਹੁੰਚਣ ਦੀ ਜਿਹੜੀ ਉਹ ਖੇਚਲ ਕਰੋ। ਮੈਂ ਦੇਖ ਰਿਹਾ ਸੀਗਾ ਕਈ ਦੱਸ ਰਹੇ ਆ, ਕਈਆਂ ਨੇ ਬੇ ਏਰੀਏ ਤੋਂ, ਯੂਬਾ ਸਿਟੀ ਤੋਂ, ਬੇਕਰਫੀਲਡ ਤੋਂ ਤੇ ਇਰਦ ਗਿਰਦ ਦੇ ਸਾਰੇ ਇਲਾਕਾ ਨਿਵਾਸੀ ਜਿਹੜੇ ਉਹ ਦੂਰੋਂ ਨੇੜੇ ਜਿਹੜੇ ਕਿਸਾਨੀ ਦੇ ਨਾਲ ਜੁੜੇ ਆ, ਖੇਤੀਬਾੜੀ ਦੇ ਨਾਲ ਜੁੜੇ ਆ, ਉਹ ਉੱਥੇ ਪਹੁੰਚ ਰਹੇ ਆ। ਸੋ ਆਪਾਂ ਵੀ ਉੱਥੇ ਜਿਹੜਾ ਉੱਥੇ ਪਹੁੰਚਾਂਗੇ ਤੇ ਤੁਹਾਡੇ ਨਾਲ ਮੁਲਾਕਾਤ ਵੀ ਕਰਾਂਗੇ। ਤੇ ਬਾਕੀ ਜਿਹੜੀ ਆ ਕਵਰੇਜ ਆ ਉਹ ਤੁਸੀਂ ਫਿਰ ਦੇਖ ਸਕੋਗੇ। ਬੜਾ ਲੰਮਾ ਨਹੀਂ ਪ੍ਰੋਗਰਾਮ ਹੈਗਾ, 4 ਘੰਟੇ ਦਾ ਹੀ ਹਾਂਜੀ। ਪ੍ਰੋਗਰਾਮ। ਸੋ 9:30 ਤੋਂ 1:30 ਤੱਕ। ਹਾਂਜੀ। ਸੋ ਬਿਲਕੁਲ ਪਹੁੰਚੋ, ਨੌਲੇਜ ਬਹੁਤ ਮਿਲੂਗਾ। ਤੇ ਜਿਹੜੇ ਦੂਰ ਦਰਾਡੇ ਹੈਗੇ ਆ ਹੋਰ ਸਟੇਟਾਂ 'ਚ, ਉਹ ਸਾਡੀ ਜਿਹੜੀ ਕਵਰੇਜ ਆ ਉਹ ਆਪਾਂ ਉਸ ਕੱਲ ਨੂੰ ਵੀ ਜਾਂ ਬਾਅਦ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਜੀ। ਹੁਣ ਲੈਣੇ ਜੀ ਇਜਾਜ਼ਤ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ। ਸਤਿ ਸ੍ਰੀ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।